EPA ਨੇ ਕਿਹਾ ਹੈਗਾ ਕਿ ਟਰੱਕ ਲਾਅ ਦਾ ਮੈਨੂਫੈਕਚਰਰਸ ਨੂੰ, ਡੈਫ ਦਾ ਇੰਜਨ ਹੋਇਆ। ਮੈਨੂਫੈਕਚਰਰਸ ਨੂੰ ਇੰਜਨ ਮੈਨੂਫੈਕਚਰਰਸ ਨੂੰ ਕਿਹਾ ਹੈਗਾ ਕਿ ਡੈਫ ਦੇ ਜਿੰਨੇ ਵੀ ਤੁਸੀਂ ਜੋ ਟਰੱਕ ਚਾਲੂ ਕੀਤੇ ਆ ਉਹਨਾਂ ਦਾ ਡਾਟਾ ਸਾਡੇ ਕੋਲ ਹੋਣਾ ਚਾਹੀਦਾ ਵਿਦਿਨ 30 ਡੇਜ਼ ਕਿ ਮਤਲਬ ਕਿ ਕੀ ਸਿਚੁਏਸ਼ਨ ਹੈਗੀ ਆ, ਕਿਉਂ ਇੰਨੇ ਟਰੱਕ ਜਿਹੜੇ ਆ ਉਹ ਰਸਤੇ 'ਚ ਖਰਾਬ ਹੁੰਦੇ ਆ, ਕਿਉਂ ਇੰਨੇ ਟਰੈਕਟਰ ਜਿਹੜੇ ਆ ਫਾਰਮਿੰਗ ਇਕਵਿਪਮੈਂਟ ਆ ਖਰਾਬ ਹੁੰਦਾ ਆ। ਮੇਰੇ ਖਿਆਲ ਦੇ ਵਿੱਚ ਇਹ ਫਾਈਨਲੀ ਬਹੁਤ ਵੱਡਾ ਸਟੈਪ ਹੈਗਾ ਜਿਹਦੇ 'ਚ ਕਿ ਅਕਾਊਂਟੇਬਿਲਿਟੀ ਜਿਹੜੀ ਆ ਉਹ ਟਰਾਈ ਕੀਤੀ ਜਾ ਰਹੀ ਹੈ ਕਿ ਅਕਾਊਂਟੇਬਲ ਬਣਾਇਆ ਜਾਵੇ, ਕਿਉਂਕਿ ਆਪਾਂ ਸ਼ੁਰੂ ਤੋਂ ਹੀ ਜਦੋਂ ਦਾ ਡੈਫ ਦਾ ਜਾਂ ਜਦੋਂ ਦਾ ਕਾਰਬ ਦਾ, ਜਦੋਂ ਦਾ EPA ਦਾ ਇਸ਼ੂ ਚੱਲਦਾ ਆ ਰਿਹਾ, ਆਪਾਂ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਕਿ ਇਹ ਸਾਰੇ ਜਿਹੜੇ ਟਰੱਕ ਸੀਗੇ ਇਹ ਫੁੱਲੀ ਜਿਹੜੇ ਆ ਪਹਿਲਾਂ ਇਹ ਟਰਾਇਲ ਨਹੀਂ ਕੀਤੇ ਗਏ, ਬਣਾ ਕੇ ਫਟਾਫਟ ਜਿਹੜੇ ਮਾਰਕੀਟ 'ਚ ਉਤਾਰ, ਕਿਉਂਕਿ ਜਦੋਂ ਕਾਰ ਵਰਗੀਆਂ ਏਜੰਸੀਆਂ ਜਿਹੜੀਆਂ ਆ ਉਹ ਜਾ ਕੇ ਤੁਹਾਨੂੰ ਦੇ ਦਿੰਦੀਆਂ ਵੀ ਇੰਨੇ ਚਿਰ 'ਚ ਤੁਸੀਂ ਫਟਾਫਟ ਕੰਪਲਾਇੰਟ ਕਰਨਾ। ਹੁਣ ਦੇਖੋ ਆਪਣਾ ਪਿਛਲੇ ਸਾਲਾਂ ਦੇ ਵਿੱਚ ਆਪਣੇ ਉੱਤੇ ਥੋਪਤਾ ਸੀਗਾ ਜੀ, ਇਲੈਕਟ੍ਰਿਕ ਟਰੱਕ ਬਾਏ ਕਰਨੇ ਆ, ਤੁਸੀਂ ਇੰਨੇ ਬਾਏ ਕਰੋਗੇ, ਇੰਨਾ ਕਰੋਗੇ ਤਾਂ ਡੀਜ਼ਲ ਟਰੱਕ, ਮਤਲਬ ਇੱਕਦਮ ਥੋਪ ਦੇਣਾ। ਔਰ ਨਾ ਇਨਫਰਾਸਟ੍ਰਕਚਰ ਰੈਡੀ ਆ, ਨਾ ਤੁਹਾਡੇ ਟਰੱਕ ਰੈਡੀ ਆ, ਨਾ ਕੋਈ ਕੈਪੇਬਿਲਿਟੀ ਹੈਗੀ ਆ, ਪਬਲਿਕ ਨੂੰ ਮਜਬੂਰ ਕਰ ਦੇਣਾ, ਪੈਸੇ ਖਰਾਬ ਹੋਏ। ਕਿੰਨੀ ਦੁਨੀਆ ਜਿਹੜੀ ਪਿਛਲੇ 15 ਸਾਲਾਂ ਦੇ ਵਿੱਚ ਆ ਉਹਨਾਂ ਦੇ ਡੈਫ ਟਰੱਕਾਂ ਕਰਕੇ ਦੁਨੀਆ ਤਬਾਹ ਹੋ ਗਈ। ਬਹੁਤ ਐਕਸੀਡੈਂਟ ਲੋਕੀ ਕਿੰਨੇ ਜਿਹੜੇ ਆ ਹੋਏ, ਅੰਦਰ ਅੱਗਾਂ ਚਲੇ ਗਏ। ਕਿੰਨੀਆਂ ਲੱਗੀਆਂ, ਲੋਕ ਬਹੁਤ ਇਹ ਤੋਂ ਪਰੇਸ਼ਾਨ ਸੀਗੇ ਡੈਫ ਵਾਲੇ ਜੀ ਤੋਂ। ਜੀ ਸੋ ਹੁਣ ਫਾਈਨਲੀ ਆਈ ਥਿੰਕ ਕੁਛ ਨਾ ਕੁਛ ਸੁਣਵਾਈ ਹੋਊਗੀ ਇਹਦੇ ਉੱਤੇ, ਕੋਈ ਨਾ ਕੋਈ ਚੀਜ਼ ਜਿਹੜੀ ਆ ਉਹ ਫਾਈਨਲੀ ਚੰਗੇ ਪਾਸੇ ਵੱਲ ਜਾਊਗੀ। ਔਰ ਇੱਕ ਜਿਹੜਾ ਹੋਰ ਲਾਸਟ ਵੀਕ ਦੇ ਵਿੱਚ ਗੱਲ ਹੋਈ ਆ ਕਿ EPA ਵੱਲੋਂ ਕੈਲੀਫੋਰਨੀਆ ਦੀ ਮੰਗ ਠੁਕਰਾ ਦਿੱਤੀ ਗਈ ਹੈ, ਜਿਹਦੇ ਵਿੱਚ ਕੈਲੀਫੋਰਨੀਆ ਨੇ ਮੰਗ ਕੀਤੀ ਸੀ ਕਿ ਜਿਹੜੇ ਸਮੌਗ ਚੈੱਕ ਹੈਗਾ ਉਹਨਾਂ ਨੇ ਆਊਟ ਆਫ ਸਟੇਟ ਜਿਹੜੇ ਟਰੱਕ ਆ ਉਹਨਾਂ ਤੇ ਇਨਫੋਰਸ ਕਰਨਾ ਹੈਗਾ, ਜਿਹਨੂੰ EPA ਨੇ ਠੁਕਰਾ ਦਿੱਤਾ ਆ। ਉਹ ਕਹਿੰਦੇ ਕਿ ਨਹੀਂ, ਤੁਸੀਂ ਆਪਣੀ ਸਟੇਟ ਤੇ ਜੋ ਮਰਜ਼ੀ ਇਨਫੋਰਸ ਕਰੋ, ਪਰ ਯੂ ਕੈਨ ਨਾਟ ਇਨਫੋਰਸ ਔਨ ਐਨੀਬਡੀ ਐਲਸ ਹੂ ਇਜ਼ ਨਾਟ ਫਰਮ ਯੋਰ ਸਟੇਟ। ਸੋ ਇਹ ਵੀ ਇੱਕ ਵੱਡੀ ਖਬਰ ਹੈਗੀ ਆ। ਸੋ ਇਹਨਾਂ ਦੋਨੋਂ ਖਬਰਾਂ ਨੂੰ ਮਿਲਾ ਕੇ ਜੇ ਦੇਖਿਆ ਜਾਵੇ ਤੇ EPA ਦੇ ਉੱਤੇ ਵੀ ਜਿਹੜਾ ਆ ਉਹ EPA ਵੱਲੋਂ ਜਿਹੜੀ ਆ ਕਾਰਪ ਦੇ ਉੱਤੇ ਵੀ ਜਿਹੜੀ ਆ ਕਾਫੀ ਜਿਹੜੀ ਸ਼ਿਕੰਜਾ ਦੱਸਿਆ ਗਿਆ। ਜਿਹੜਾ ਉਹਨਾਂ ਨੇ ਸ਼ਿਕੰਜਾ ਕੱਸਿਆ ਸੀ ਉਹਨੂੰ ਢਿੱਲਿਆਂ ਕੀਤਾ ਬੇਸਿਕਲੀ EPA ਵਾਲੇ। ਲੀ ਜ਼ੈਲਡਨ ਕਹਿੰਦੇ ਵੀ ਉਹਨਾਂ ਦਾ ਇਹ ਬਿਆਨ ਆ ਵੀ ਕਹਿੰਦੇ ਵੀ ਮੈਂ 50 ਸਟੇਟਸ ਦੇ ਵਿੱਚ ਪਹਿਲੇ ਸਾਲ 'ਚ ਘੁੰਮਿਆ ਐਜ਼ EPA ਐਡਮਿਨਿਸਟ੍ਰੇਟਰ, ਤੇ ਡੈਫ ਦੀਆਂ ਜਿੰਨੀਆਂ ਕੁ ਭੈੜੀਆਂ ਤੇ ਡਿਜ਼ਾਸਟਰ ਸਟੋਰੀਜ਼ ਮੈਂ ਸੁਣੀਆਂ ਆ, ਇਸੇ ਲਈ ਮੈਂ ਹੁਣ ਮੰਗ ਕਰ ਰਿਹਾ ਵੀ ਨਾਲ ਦੇ ਨਾਲ ਜਿੰਨੇ ਵੀ ਮੈਨੂਫੈਕਚਰਰ ਆ ਉਹ ਦੱਸੋ 30 ਦਿਨਾਂ ਦੇ ਵਿੱਚ ਇਹਦੇ ਨਾਲ ਤੁਸੀਂ ਕੀਤਾ ਕੀ ਆ, ਫਰਕ ਅਸਲ 'ਚ ਪਿਆ ਕੀ ਆ। ਕਹਿੰਦੇ ਵੀ ਟਰੱਕਰ, ਫਾਰਮਰਸ ਤੇ ਜਿਹੜੇ ਅਦਰਸ ਆ ਉਹ ਉਹਨਾਂ ਦੇ ਬਿਹਾਫ ਦੇ ਉੱਤੇ ਅਸੀਂ ਜਿਹੜਾ ਆ ਇਹ ਕੰਮ ਕਰ ਰਹੇ ਆ। ਤੇ ਇਹ ਮੈਨੂੰ ਲੱਗਦਾ ਜਿੱਦਾਂ ਤੁਸੀਂ ਕਿਹਾ ਵੀ ਇਹ ਚੰਗਾ ਜਿਹੜਾ ਇਹ ਕਦਮ ਆ। ਕੰਪਲਾਇੰਸ ਦੇ ਨਾਂ ਦੇ ਉੱਤੇ ਲੋਕਾਂ ਨੂੰ ਆਊਟ ਆਫ ਬਿਜ਼ਨਸ ਕਰ ਦਿੱਤਾ ਗਿਆ, ਲੋਕਾਂ ਨੂੰ ਜਿਹੜਾ ਉਹ ਬਾਹਰ ਕਰ ਦਿੱਤਾ ਗਿਆ ਜਾਂ ਇੰਨਾ ਕੁ ਮਹਿੰਗਾ ਕਰ ਦਿੱਤਾ ਗਿਆ ਵੀ ਉਹਨਾਂ ਲਈ ਸਰਵਾਈਵ ਕਰਨਾ ਔਖਾ ਹੋ ਗਿਆ। ਸੋ ਇੰਡਸਟਰੀ ਰੀਸ਼ੇਪ ਕਰਤੀ ਸੀ ਡੈਫੀਨੇਟਲੀ। ਹਾਂ ਦੇਖੋ, ਗੱਲ ਇੱਦਾਂ ਆ, ਅਸੀਂ ਸਾਰੇ ਚਾਹੁੰਦੇ ਆ ਕਿ ਏਅਰ ਸਾਫ਼ ਹੋਵੇ, ਅਸੀਂ ਸਾਰੇ ਚਾਹੁੰਦੇ ਆ ਕਿ ਅਸੀਂ ਸਹੀ ਸਾਫ਼ ਸੁਥਰੀ ਹਵਾ ਦੇ ਵਿੱਚ ਸਾਹ ਲਈਏ, ਠੀਕ ਹੈ ਨਾ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਕਿਸੇ ਦੀ ਬਾਂਹ ਮਰੋੜ ਕੇ ਉਹਨੂੰ ਮਤਲਬ ਕਿ ਉਹ ਲਾਗੂ ਚੀਜ਼ਾਂ ਕਰਨੀਆਂ, ਕਿਸੇ ਨੂੰ ਧੱਕੇ ਦੇ ਨਾਲ ਸਾਰਾ ਕੁਝ ਕਰਨਾ ਆ। ਤੁਸੀਂ ਇੱਕ ਪ੍ਰੋਸੈਸ ਦਿਓ, ਇੱਕ ਸਿਸਟਮ ਦਿਓ, ਤੁਸੀਂ ਇੱਕ ਮਤਲਬ ਕਿ ਤਰੀਕਾ ਦਿਓ ਕਿ ਕਿਸ ਤਰ੍ਹਾਂ ਕਰਨਾ। ਦੇਖੋ ਅਗੇਨ ਉਹੀ ਗੱਲਾਂ ਆ ਗਈਆਂ ਨਾ ਹੁਣ। ਜਿਹੜੀ ਲਾਸਟ ਵੀਕ ਇੱਥੇ ਸਟਾਕਟਨ ਗੁਰੂ ਘਰ ਦੇ ਵਿੱਚ ਮੇਰੀ ਜਿਹੜੀ ਮੌਕਾ ਮਿਲਿਆ, ਜਿਹੜੇ ਆਪਣੇ ਇੱਥੋਂ ਦੇ ਕਾਂਗਰਸਮੈਨ ਹੈਗੇ ਉਹਨਾਂ ਨਾਲ ਜੋਸ਼ ਆਰਡਰ ਦੇ ਨਾਲ ਮਿਲਣ ਦਾ, ਉਹਨਾਂ ਨੂੰ ਇੱਕ ਚੀਜ਼ ਪੁੱਛੀ ਗਈ ਕਿ ਵਟ ਇਜ਼ ਕੈਲੀਫੋਰਨੀਆ ਡੂਇੰਗ। ਮਤਲਬ 60 ਡੇਜ਼ ਤੁਸੀਂ ਸਾਨੂੰ ਦਿੱਤਾ ਕਿ 60 ਡੇਜ਼ ਦੇ ਬਾਅਦ ਇਹ ਲਾਇਸੈਂਸ ਕੈਂਸਲ ਹੋ ਜਾਣਗੇ, ਠੀਕ ਹੈ ਨਾ। ਤੁਸੀਂ 60 ਡੇਜ਼ ਦੇ ਵਿੱਚ ਕੁਛ ਨਹੀਂ ਕੀਤਾ ਉਹਨਾਂ ਦੇ ਲਈ, ਵੀ ਉਹਦੇ ਕੋਈ ਪਲਾਨ ਨਹੀਂ ਦਿੱਤੀ ਤੁਹਾਨੂੰ। FMCSA ਵੀ ਪੁੱਛ ਰਿਹਾ ਕਿ ਕੀ ਪਲਾਨ ਹੈਗੀ ਹੈ ਤੁਹਾਡੀ, ਕੀ ਤੁਹਾਡਾ ਰੋਡ ਮੈਪ ਹੈਗਾ ਇਹਨਾਂ ਦੇ ਲਈ, ਤੁਸੀਂ ਕੋਈ ਰੋਡ ਮੈਪ ਨਹੀਂ ਦਿੱਤਾ ਹੈਗਾ। ਹੁਣ 60 ਡੇਜ਼ ਹੋਰ ਦੇ ਦਿੱਤੇ, ਐਂਡ ਈਵਨ ਇਹਨਾਂ 60 ਡੇਜ਼ ਦੇ ਵਿੱਚ ਵੀ ਤੁਸੀਂ ਕੁਛ ਨਹੀਂ ਦਿੱਤਾ ਹੈਗਾ ਅਜੇ ਤੱਕ, ਕੋਈ ਪਲਾਨ ਨਹੀਂ, ਕੋਈ ਰੋਡ ਮੈਪ ਨਹੀਂ, ਕੋਈ ਗੱਲ ਨਹੀਂ, ਠੀਕ ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਕੈਲੀਫੋਰਨੀਆ ਸਿਰਫ ਇੱਕ ਪਾਸੇ ਨੂੰ ਦੇਖ ਰਿਹਾ ਹੈਗਾ ਕਿ ਵਧਣਾ, ਅੱਗੇ ਨੂੰ ਕਿੱਦਾਂ ਵਧਣਾ ਹੈਗਾ। ਤੇ ਉਹ ਇੱਕ ਨਹੀਂ ਹੁੰਦੇ ਵੀ ਜਿਹਨੂੰ ਇੱਕ ਵਾਰੀ ਤੁਸੀਂ ਮੇਰੇ ਖਿਆਲ ਕਹਿੰਦੇ ਹੁੰਦੇ ਆ ਵੀ ਫੂਕ ਸਿਖਾ ਦਿਓ ਵੀ ਤੂੰ ਬਹੁਤ ਤਗੜਾ, ਤੂੰ ਬਹੁਤ ਕਰ ਸਕਦਾ। ਤਾਂ ਕੈਲੀਫੋਰਨੀਆ ਹਰ ਵੇਲੇ ਨਵੇਂ ਲਾਅ ਬਣਾਉਣ 'ਚ ਹੀ ਲਾਗੂ ਰਹਿੰਦਾ ਵੀ ਉਹ ਲੋਕਾਂ ਦੇ ਕੀ ਅਸਰ ਹੁੰਦਾ, ਲੋਕਾਂ ਦੇ ਉਹਦਾ ਕੀ ਪ੍ਰਭਾਵ ਪੈ ਰਿਹਾ ਹੈਗਾ, ਉਹ ਕਿਸੇ ਨੂੰ ਕੋਈ ਮਤਲਬ ਨਹੀਂ ਬਣਦਾ ਹੈਗਾ। ਉਹ ਤਾਂ ਸਿਰਫ ਉੱਥੇ ਆਫਿਸ 'ਚ ਬੈਠੇ ਕਾਨੂੰਨ ਬਣਾਉਣ ਨੂੰ ਤੇ ਬਸ ਧੱਕਾ ਲਾਉਣ ਨੂੰ ਹੈਗੇ ਆ, ਪਰ ਪਿੱਛੇ ਬਾਟਮ ਲਾਈਨ ਤੇ ਕੀ ਅਸਰ ਪੈਂਦਾ ਮੇਰੇ ਖਿਆਲ ਕੋਈ ਨਹੀਂ ਦੇਖਦਾ ਹੈਗਾ। ਅੱਛਾ, ਲਿੰਪ ਮੋਡ ਕੀ ਆ ਜੀ? ਜਿਹੜਾ ਡੀਜ਼ਲ ਇੰਜਨਸ ਦਾ ਜਿਹੜਾ ਲਿੰਪ ਮੋਡ ਆ ਉਹ ਕਹਿੰਦੇ ਵੀ EPA ਐਲੀਮੀਨੇਟ ਕਰ ਸਕਦਾ ਹੈ, ਡੈਫ ਵਾਲਾ ਹੀ ਆ।
ਸੋ ਇਹ ਮੈਨੂੰ ਲੱਗਦਾ ਜਦੋਂ ਡੈਫ ਲੋ ਹੁੰਦਾ ਉਹਦੇ ਵਿੱਚ ਹੁੰਦਾ, ਫਿਰ ਇਹ ਟਰੱਕ ਜਾਂ ਟਰੈਕਟਰ ਚੱਲਦੇ ਨਹੀਂ ਹੁੰਦੇ ਜਦੋਂ ਲਿੰਪ ਮੋਡ ਦੇ ਵਿੱਚ ਆ ਜਾਂਦੇ ਆ? ਮੇਰੇ ਖਿਆਲ ਜਿਹੜਾ ਮੈਨੂੰ ਇਹ ਥੋੜੀ ਜਿਹੀ ਸਟੱਡੀ ਕਰਨੀ ਪਊਗੀ, ਜਿਹੜੇ ਕਿਉਂਕਿ ਡੀਜਨਰੇਟ ਹੋ ਜਾਂਦੇ ਆ ਉਹ ਟਰੱਕ ਜਿਹੜੇ ਆ, ਉਹ ਦੁਬਾਰਾ ਫਿਰ ਉੱਥੇ ਖੜ ਕੇ ਜਾਂ ਟੋ ਟਰੱਕ ਮੰਗਵਾਉਣਾ ਪੈਂਦਾ ਜਾਂ ਉਹਨੂੰ ਟੋ ਕਰਨਾ ਪੈਂਦਾ, ਕਈ ਕੁਛ ਕਰਨਾ ਪੈਂਦਾ ਜਿਹਦੇ ਵਿੱਚ ਕਿ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਮਤਲਬ ਵੱਧ ਤੋਂ ਬਦਤਰ ਹੋ ਜਾਂਦੀਆਂ। ਸੋ ਜੇ ਕੋਈ ਆਪਣਾ ਲਿਸਨਰ ਹੈਗਾ ਤੇ ਜ਼ਰੂਰ ਦੱਸਿਓ ਕਿ ਇਹਦਾ ਲਿੰਪ ਮੋਡ ਦਾ ਕੀ। ਕਿਉਂਕਿ ਉਹ ਦਾ ਡਰਾਈਵ ਮੈਗਜ਼ੀਨ ਕਰ ਰਹੀ ਵੀ EPA ਐਲੀਮੀਨੇਟ ਕਰ ਸਕਦਾ ਹੈ ਲਿੰਪ ਮੋਡ ਨੂੰ ਡੀਜ਼ਲ ਟਰੱਕ ਦੇ ਵਿੱਚ ਜਦੋਂ ਲੋ ਆਨ ਹੁੰਦੇ ਆ ਡੈਫ ਦੇ ਉੱਤੇ। ਸੋ ਮੇਰੇ ਖਿਆਲ ਇਹ ਰਾਜਕਰਨ ਉਹੋ ਹੀ ਹੈਗਾ ਜਿਹੜਾ ਡੀਜਨਰੇਟ ਹੋ ਜਾਂਦਾ, ਚੱਲਦਾ ਨਹੀਂ ਆ ਮਤਲਬ ਫਿਰ। ਹਾਂਜੀ, ਉਹ ਰੁਕ ਜਾਂਦਾ ਆ, 5 ਦੀ ਸਪੀਡ ਤੇ ਆ ਜਾਂਦਾ, ਰੁਕ ਜਾਂਦਾ ਟਰੱਕ। ਠੀਕ ਹੈ ਜੀ। ਹਾਂਜੀ।